ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਆਪਣੀ ਵੱਖਰੀ ਇਕਾਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਾ ਗਠਨ ਕਰ ਲਿਆ, ਜਿਸ ਮਗਰੋਂ ਦਿੱਲੀ ਦੀ ਸਿੱਖ ਰਾਜਨੀਤੀ 'ਚ ਵੀ ਬਾਦਲ ਧੜੇ ਦਾ ਸਫਾਇਆ ਹੋ ਗਿਆ। ਹੁਣ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਅਹੁਦੇਦਾਰ ਬਣਾਉਣੇ ਪੈਣਗੇ, ਕਿਉਂਕਿ ਬਹੁਤੇ ਅਹੁਦੇਦਾਰਾਂ ਤੇ ਕਾਰਕੁਨ ਨਵੇਂ ਬਣੀ ਇਕਾਈ 'ਚ ਚਲੇ ਗਏ ਨੇ। ਬਾਦਲ ਧੜੇ ਦਾ ਰਕਾਬਗੰਜ ਸਥਿਤ ਦਫ਼ਤਰ ਵੀ ਹੁਣ ਇਸ ਨਵੇਂ ਦਲ ਦੇ ਕਬਜ਼ੇ ਹੇਠ ਆ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਦਿੱਲੀ ਦੇ ਸਿੱਖਾਂ ਨੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਪਾਰਟੀ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਾਸਤੇ ਪੰਥਕ ਰਵਾਇਤਾਂ ਮੁਤਾਬਕ ਕੰਮ ਕਰੇਗੀ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਨੇ ਕਿਹਾ, ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਪਾਰਟੀ ਦੇ ਮੁੱਖ ਸਰਪ੍ਰਸਤ ਚੁਣੇ ਗਏ ਨੇ। ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਐਮਪੀਐਸ ਚੱਡਾ ਪਾਰਟੀ ਦੇ ਪ੍ਰਧਾਨ ਚੁਣੇ ਗਏ ਨੇ, ਜਦਕਿ ਸੀਨੀਅਰ ਆਗੂ ਭਜਨ ਸਿੰਘ ਵਾਲੀਆ ਤੇ ਹਰਵਿੰਦਰ ਸਿੰਘ ਕੇਪੀ ਨੂੰ ਪਾਰਟੀ ਦਾ ਸਰਪ੍ਰਸਤ ਚੁਣਿਆ ਗਿਆ ਹੈ। ਪਾਰਟੀ ਦੀ ਕੋਰ ਕਮੇਟੀ ਸਮੇਤ ਜਥੇਬੰਦਕ ਢਾਂਚੇ ਨੂੰ ਮੁਕੰਮਲ ਕਰਨ ਵਾਸਤੇ 5 ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ 10 ਦਿਨਾਂ ਅੰਦਰ ਆਪਣੀ ਰਿਪੋਰਟ ਦੇਵੇਗੀ। ਉਨ੍ਹਾਂ ਆਸ ਪ੍ਰਗਟ ਕੀਤੀ ਹੈ ਕਿ ਉਦੋਂ ਤੱਕ ਪਾਰਟੀ ਨੂੰ ਚੋਣ ਨਿਸ਼ਾਨ ਵੀ ਮਿਲ ਜਾਵੇਗਾ। ਇਸ ਕਮੇਟੀ ਵਿੱਚ ਆਤਮਾ ਸਿੰਘ, ਬਲਬੀਰ ਸਿੰਘ, ਵਿਵੇਕ ਬਿਹਾਰ, ਅਮਰਜੀਤ ਸਿੰਘ ਪਿੰਕੀ ਤੇ ਹਰਵਿੰਦਰ ਸਿੰਘ ਕੇਪੀ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਯੂਥ ਵਿੰਗ ਦੇ ਗਠਨ ਦੀ ਜ਼ਿੰਮੇਵਾਰੀ ਰਮਨਦੀਪ ਸਿੰਘ ਥਾਪਰ, ਸਤਵੀਰ ਸਿੰਘ ਗਗਨ ਅਤੇ ਮਨਜੀਤ ਸਿੰਘ ਔਲਖ ਨੂੰ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿਦਿਆਰਥੀ ਚੋਣਾਂ ਵੀ ਲੜੇਗੀ ਅਤੇ ਸਟੂਡੈਂਟ ਵਿੰਗ ਦੇ ਗਠਨ ਦੀ ਜ਼ਿੰਮੇਵਾਰੀ ਰਮਨਜੋਤ ਸਿੰਘ ਮੀਤਾ ਤੇ ਗੁਰਦੇਵ ਸਿੰਘ ਨੂੰ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਦੀ ਮਜ਼ਬੂਤ ਮਹਿਲਾ ਵਿੰਗ ਟੀਮ ਵੀ ਹੋਵੇਗੀ ਅਤੇ ਇਸ ਦੀ ਜ਼ਿੰਮੇਵਾਰੀ ਮਹਿਲਾਵਾਂ ਨੂੰ ਦਿੱਤੀ ਜਾਵੇਗੀ। ਨਵੇਂ ਚੁਣੇ ਪ੍ਰਧਾਨ ਐਮਪੀਐਸ ਚੱਡਾ ਨੇ ਕਿਹਾ ਕਿ ਦਿੱਲੀ ਦੇ ਸਿੱਖਾਂ ਨੂੰ ਆਪਣੀ ਪਾਰਟੀ ਦੀ ਬਹੁਤ ਜ਼ਰੂਰਤ ਸੀ। ਇਸ ਮੌਕੇ ਭਜਨ ਸਿੰਘ ਵਾਲੀਆ ਨੇ ਵੀ ਸੰਬੋਧਨ ਕੀਤਾ। ਸਾਰਿਆਂ ਨੇ मैं इस गल की शुरुआत इस करके की कि अकाली दल के नाल संबंधित क्योंकि बहुत वड्डियां गल्लां पिछले समय दे विच साडे उत्ते होईयां और बहुत वड्डे दबाव साडे ते पाए गए कि साडी पार्टी दे जिते हुए मैंबर साहिबान उन्हां लोगां दे नाल हत्थ मिला लैण जिन्हां नूं असीं संगतां ने नकारिया और संगतां ने इत्थों चोरियां दे रूप दे विच उन्हां नूं इत्थों बाहर कढिया सी। उन्हां नाल जद हत्थ मिलाण दी गल कीती, समूची टीम ने एक पैरा दे के 29 ਦੇ 29 ਮੈਂਬਰ ਸਾਡੇ ਜਿਹੜੇ ਸਾਡੇ ਨਾਲ ਖੜੇ ਸੀ ਸੰਬੰਧਿਤ ਪਰਸੋਂ ਦੇ ਦਿਨ ਸਭ ਨੇ ਇੱਕੋ ਫੈਸਲਾ ਲਿਆ ਕਿ ਦਿੱਲੀ ਨੂੰ ਆਪਣੀ ਅਗਵਾਈ ਕਰਨ ਵਾਸਤੇ ਇੱਕ ਜਥੇਬੰਦੀ ਦੇਣੀ ਚਾਹੀਦੀ ਹੈ ਔਰ ਜਥੇਬੰਦੀ ਵੀ ਉਹ ਹੋਣੀ ਚਾਹੀਦੀ ਹੈ ਜੋ 1920 ਦੇ ਵਿੱਚ ਬਣੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸੋਚ ਸੀ ਉਹਦੇ ਉੱਤੇ ਪੈਰਾ ਦੇ ਸਕੇ। ਸਾਡੇ ਬਜ਼ੁਰਗਵਾਰਾਂ ਨੇ, ਸਾਡੇ ਵੱਡੇ ਵਡੇਰਿਆਂ ਨੇ ਜਿਸ ਤਰੀਕੇ ਦੇ ਨਾਲ इस अकाली दल नूं सींचिया, इस अकाली दल की सोच के उत्ते पैरा दिता और अज किधरे ना किधरे असी उस तो मुनकर होई जा रहे। अज पंजाब दीआं चोणां दा रिजल्ट इस गल दा बिल्कुल प्रतीक है कि जिहड़ा एजेंडा श्रोमणी अकाली दल लैके चलिया सी, भावें वो पंथक सोच होवे और भावें अपने किसान वीरां दी सपोर्ट उन्हां दी राखी दी गल होवे, अज असी उहदे उत्ते ना पैरा दे सके और ना असी जिथे अपने गुरु ग्रंथ नूं नहीं बचा सके, गुरु पंथ नूं नहीं बचा सके। उन्हां दियां बेदबियां दे इल्जाम साडे ते लगते रहे, असी चुप हो के वो भी बर्दाश्त करते रहे कि किधरे ना किधरे सरकारां दियां अपनियां गल्लां पार्टी अपने आप लीडरशिप कदी ना कदी जवाब देगी। मगर अज जिस तरीके दे नाल पार्टी दी लीडरशिप आप कैमरिਆਂ ਦੇ ਉੱਤੇ मीडिया के उपर गल करे कि जिहड़ा इस बेदबियां दे विच इनवॉल्व होए उहदा कख ना रवे, तो मैं समझदा कि अज जिस तरीके दे नाल जो हालात पार्टी दा होया शायद गुरु महाराज ने उन्हां नूं नतीजा पहुँचाया और इस गल दा रिजल्ट अज भी समा सी कि असी अपनी जिम्मेवारी नूं समझदे, अपनी संगत देते हुए फतवे नूं समझदे और किधरे ना किधरे अकाली दल दे विच कोई बदलाव लियाउण दी गल करदे। मगर मैनूं अफसोस है कि किसी ने कोई इहदे उत्ते पहलकदमी नहीं कीती और इस गल की खुशी भी है कि समूची अकाली दल की जिहड़ी टीम सी, समूची ये टीम जिन्हां ने 2 साल लगातार काम करके दिल्ली के लोगों की हकों की गल की सी, दिल्ली के लोगों की सेवा की सी और लोगों ने इन्ना वड्डा मैंडेट दिता सी। अज इन्हां सारिਆਂ ने उस गल के उत्ते पैरा दिता, अज पैरा दिता है कि अकाली दल के सिद्धांत नूं वापस लैके आउण की गल करिए। अज पैरा दिता कि जी श्री अकाल तख्त साहब के एक सिद्धांत नूं असीं सिर मत्थे रखते हो उसके उत्ते पैरा दईए। ये सोच लैके अज समूची टीम इत्थे इकट्ठी हुई है और मैनू खुशी है कि मेरे तो वड्डे, मेरे तो सीनियर कई साल साढ़े तो पहला इलैक्शनां जिते हुए ਜਿਹੜੇ 1995 ਤੋਂ लगातार इलैक्शनां जितते आ रहे हैं, 4-4 5-5 बार इलैक्शन जित के आए हैं और ਜਿਹੜਾ पहली बार भी इलैक्शन जित के आया
ਸਾਰਿਆਂ ਦੀ ਇੱਕੋ ਸੋਚ ਰਹੀ ਹੈ ਕਿ ਦਿੱਲੀ ਦੇ ਵਸੇ ਦਿੱਲੀ ਦੀ ਸੰਗਤ ਨੇ ਜੋ ਹਮੇਸ਼ਾ ਸਾਨੂੰ ਮਾਣ ਬਖਸ਼ਿਆ, ਸਾਨੂੰ ਉਹਨਾਂ ਦੇ ਵਸੇ ਇਹ ਪਾਰਟੀ ਬਣਾਉਣੀ ਚਾਹੀਦੀ ਹੈ। ਔਰ ਦਿੱਲੀ ਤੋਂ ਬੈਠ ਕੇ ਦਿੱਲੀ ਦੇ ਵਿੱਚ ਭਾਵੇਂ ਦਿੱਲੀ ਦੀ ਸੂਬੇ ਦੀ ਸਰਕਾਰ ਹੋਵੇ, ਕੇਂਦਰ ਦੀ ਸਰਕਾਰ ਹੋਵੇ, ਹਰ ਉਸ ਮੰਗ ਨੂੰ ਲੈ ਕੇ ਜਾਣਾ ਚਾਹੀਦਾ ਕਿ ਹੁਣ ਪੂਰੇ ਜਿਹੜੀ ਦੁਨੀਆ ਦੇ ਵਿੱਚ ਬੈਠੇ ਸਿੱਖਾਂ ਦੀ ਮੰਗ ਹੋਵੇ, ਉਸ ਗੱਲ ਨੂੰ ਬੁਲੰਦ ਕਰਨ ਵਾਸਤੇ ਅੱਜ ਇਸ ਪਾਰਟੀ ਦਾ ਅਸੀਂ ਗਠਨ ਕਰਨ ਜਾ ਰਹੇ ਹਾਂ। ਸੋ ਮੈਂ ਇੱਥੇ ਆਏ ਹੋਏ ਮੈਂ ਸਾਰੇ ਭਰਾਵਾਂ ਦਾ ਜਿੱਥੇ ਸਤਿਕਾਰ ਕਰਦਾ, ਵੀਰਾਂ ਦਾ ਸਤਿਕਾਰ ਕਰਦਾ, ਮੇਰੇ ਹਰ ਜਥੇਬੰਦੀ ਨੂੰ ਜਿੱਥੇ ਅਸੀਂ ਸੱਦਾ ਦਿੱਤਾ ਇੱਥੇ ਪਹੁੰਚਿਆ, ਸਾਡੀਆਂ ਇਸਤਰੀ ਵਿੰਗ ਦੀਆਂ ਬੀਬੀਆਂ ਇੱਥੇ ਪਹੁੰਚੀਆਂ ਵੱਡੀ ਗਿਣਤੀ ਦੇ ਵਿੱਚ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ।